चले यूट्यूब ते ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਤੁਸੀਂ ਅੱਜ ਤੱਕ यूट्यूब ਤੋਂ माशाल्लाह कितना पैसा कमाया? टोटल अर्निंग का नहीं पता लेकिन मंथली तकरीबन जी अस्सलाम वालेकुम जी। मैं ਤੁਹਾਡਾ ਆਪਣਾ ਵੀਰ ਮੀਆਂ ਦਿਲਦਾਰ, ਤੁਸੀਂ ਦੇਖ ਰਹੇ ਹੋ ਮੀਆਂ ਦਿਲਦਾਰ 611 ਮੇਰਾ YouTube ਚੈਨਲ। ਅੱਜ ਸਾਡੇ ਨਾਲ ਜਿਹੜੇ ਭਾਈ ਮੌਜੂਦ ਨੇ ਰਾਏ ਆਸਫ ਭਾਈ, ਮਕਵਾਣਾ ਜ਼ਿਲ੍ਹਾ ਫੈਸਲਾਬਾਦ ਤਹਿਸੀਲ ਜੜ੍ਹਾਂਵਾਲਾ ਦੇ ਮਾਸ਼ਾਅੱਲਾ ਸ਼ਾਇਰ ਨੇ, ਪੰਜਾਬ ਦੀ ਸ਼ਾਨ ਨੇ ਜੀ। ਤੁਸੀਂ ਇਹ ਕਹਿ ਸਕਦੇ ਹੋ ਖਾਲੀ ਜ਼ਿਲ੍ਹਾ ਫੈਸਲਾਬਾਦ ਨਹੀਂ ਜੀ, ਸਾਡੇ ਪਾਕਿਸਤਾਨ ਦੀ ਪੰਜਾਬ ਦੀ ਸ਼ਾਨ ਨੇ, ਪੰਜਾਬੀ ਨੂੰ ਪ੍ਰਮੋਟ ਕਰਦੇ ਨੇ। ਤੇ ਮੈਂ ਤੇ ਉਸ ਬੰਦੇ ਦਾ ਬਹੁਤ ਵੱਡਾ ਫੈਨ ਹੋ ਜਾਣਾ ਜਿਹੜਾ ਪੰਜਾਬੀ ਨੂੰ ਪ੍ਰਮੋਟ ਕਰਦਾ। ਅਗਰ ਮੇਰਾ ਵੱਸ ਚੱਲੇ ਨਾ ਤਾਂ ਮੈਂ ਪੰਜਾਬ 'ਚ ਹਰ ਬੰਦੇ ਨੂੰ ਪੱਗ ਬਣਾਵਾਂ ਤੇ ਪੰਜਾਬੀ ਬੋਲਣ ਤੇ ਲਾਵਾਂ, ਕਿਉਂਕਿ ਸਾਡੀ ਮਾਂ ਬੋਲੀ ਆ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਗੈਰਤਮੰਦਾ ਬੋਲ ਪੰਜਾਬੀ ਕੋਈ ਗਲਤ ਗੱਲ ਨਹੀਂ ਗੀ, ਗੈਰਤਮੰਦ ਉਹਨੂੰ ਕਿਹਾ ਜਾਂਦਾ ਵਾ ਜਿਹ 'ਚ ਅੰਦਰ ਗੈਰਤ ਹੋਵੇ। ਤੇ ਜਨਾਬ ਅਸੀਂ ਆਪਣੀਆਂ ਗੱਲਾਂ ਘੱਟ ਸੁਣਾਵਾਂਗੇ, ਆਸਫ ਭਾਈ ਦੀਆਂ ਗੱਲਾਂ ਜ਼ਿਆਦਾ ਸੁਣਾਂਗੇ। ਇਸ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਲਾਜ਼ਮੀ ਕਰ ਲਿਆ ਕਰੋ, ਬੈਲ ਦਬਾ ਕੇ ਆਲ ਕਰ ਲਿਆ ਕਰੋ, ਲਾਈਕ ਤੇ ਕਮੈਂਟ 'ਚ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਹੀਂ ਭੁੱਲਣਾ ਜੀ। ਆਸਫ ਭਾਈ ਵੱਲ ਚੱਲਦੇ ਜੀ। अस्सलाम वालेकुम आसिफ। वालेकुम अस्सलाम। ਸਭ ਤੋਂ ਪਹਿਲਾਂ ਤੇ ਆਸਫ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਸਾਨੂੰ। ਲੋਕਾਂ ਨੂੰ ਤੇ ਪਤਾ ਨਹੀਂ ਕਿੰਨੇ ਕਿੰਨੇ ਯਤਨ ਕਰਨੇ ਪੈਂਦੇ ਨੇ ਆਸਫ ਭਾਈ ਤੱਕ ਪਹੁੰਚਣੀ। ਬਹੁਤ ਹੀ ਮੈਂ ਆਨਾ ਯਾਰ ਕਿ ਇੰਨਾ ਵੱਡਾ ਸਟਾਰ ਹੋਣ ਦੇ ਬਾਵਜੂਦ ਮੈਂ ਨਹੀਂ ਅੱਜ ਤੱਕ ਕੋਈ ਐਸਾ ਇਨਸਾਨ ਦੇਖਿਆ ਹੋਏਗਾ ਜਿਨ੍ਹਾਂ ਦਾ ਅਖਲਾਕ ਇੰਨਾ ਅੱਛਾ। ਯਕੀਨ ਕਰੋ ਉਹਨਾਂ 'ਚ ਇੰਨੀ ਗੱਲ ਵੀ ਨਹੀਂ ਅਸੀਂ ਦੇਖੀ ਕਿ ਉਹ ਸਟਾਰ ਨੇ। ਹਕੀਕਤਕਾਰ ਵਾਲ ਬੰਦੇ 'ਚ ਹੋਣਾ ਵੀ ਇਹੀ ਕੰਮ ਚਾਹੀਦਾ ਕਿ ਜਿਨ੍ਹਾਂ ਲੋਕਾਂ ਦੀ ਸਪੋਰਟ ਦਾ ਕਰਕੇ ਉੱਪਰ ਆਏ ਨੇ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਤੇ ਜੀ ਆਸਫ ਭਾਈ ਸਭ ਤੋਂ ਪਹਿਲਾਂ ਤੇ ਅਸੀਂ ਇਹ ਪੁੱਛਣਾ ਚਾਹਾਂਗੇ ਜਨਾਬ ਕਿ ਤੁਸੀਂ ਕਿੰਨੀ ਦੇਰ ਪਹਿਲਾਂ ਸੋਸ਼ਲ ਮੀਡੀਆ ਤੇ ਆਏ ਹੋ, ਕਦੋਂ ਤੁਸੀਂ ਇਹ ਕੰਮ ਸਟਾਰਟ ਕੀਤਾ? ਸਾਡੇ ਨਾਜ਼ਰੀਨ ਜਾਣਨਾ ਚਾਹੁੰਦੇ ਨੇ ਜਨਾਬ, ਔਰ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਈਆਂ, ਸਟੈਪ ਬਾਈ ਸਟੈਪ ਤੁਹਾਡੇ ਕੋਲੋਂ ਸਵਾਲ ਪੁੱਛਾਂਗੇ ਜਨਾਬ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਤੁਸੀਂ ਅੱਜ ਤੋਂ ਕਿੰਨੀ ਦੇਰ ਪਹਿਲੇ ਕੰਮ ਸਟਾਰਟ ਕੀਤਾ? तकरीबन 10 ਤੋਂ 12 ਸਾਲ ਹੋ ਗਏ। ਮਾਸ਼ਾਅੱਲਾ ਮਾਸ਼ਾਅੱਲਾ, ਮੇਰੇ ਜ਼ਿਹਨ ਸੀ 4-5 ਸਾਲ, ਆਸਫ ਭਾਈ ਨੂੰ 12 ਸਾਲ ਹੋ ਗਏ ਨੇ ਤੇ ਇੱਕ ਬੜਾ ਹੀ ਨਾਮ ਆ ਆਸਫ ਭਾਈ ਦਾ। ਅੱਛਾ ਆਸਫ ਭਾਈ, ਜਿਸ ਟਾਈਮ ਤੁਸੀਂ ਕੰਮ ਸਟਾਰਟ ਕੀਤਾ ਮੇਰੇ ਖਿਆਲ ਮੁਤਾਬਕ ਬਹੁਤ ਘੱਟ ਲੋਕਾਂ ਕੋਲ ਟੱਚ ਮੋਬਾਈਲ ਹੁੰਦੇ ਹੋਣਗੇ ਤੇ ਨੈਟ ਤੇ ਕਿਸੇ ਕਿਸੇ ਨੂੰ ਪਤਾ ਹੋਏਗਾ। जी इस तरह ही है, क्योंकि मैं जिस टाइम स्टार्टिंग किया है उस टाइम मैं सर्च किया है कि मेरे तो पहले मतलब कौन इस फील्ड च इंटरनेट ते सोशल मीडिया ते, उस तो पहले मैनू कोई इंसान ऐसा नज़र नहीं आया कि जेड़ा इस चीज़ के मतलब करता होवे। और अल्हम्दुलिल्लाह अल्लाह का शुक्र है कि यूट्यूब ते पंजाबी शायरी के हवाले नाल ना सारिਆਂ ਤੋਂ ਵੱਡਾ चैनल भी मेरा ही है। कोई शक नहीं जी, अच्छे कोई शक नहीं। बेशक यूट्यूब ਤੇ ਜਾ ਕੇ ਤੁਸੀਂ ਸਰਚ ਮਾਰੋ ਰਾਏ ਆਸਫ ਭਾਈ ਦਾ ਨਾਮ ਲਿਖ ਕੇ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਭ ਤੋਂ ਉੱਪਰ ਭਾਈ ਉਹਨਾਂ ਦਾ ਨਾਮ ਹੀ ਆਏਗਾ। ਅੱਛਾ ਤੇ ਇਹ ਦੇਖੋ ਸਾਨੂੰ ਤੇ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਤੇ ਆਈਡੀਆ ਆਂਦਾ ਜੀ। ਮੈਂ ਦੇਖੀਆਂ ਵੀਡੀਓ ਜੀ, ਤੁਹਾਡੀਆਂ ਦੇਖੀਆਂ, ਹੋਰਾਂ ਦੀਆਂ ਦੇਖੀਆਂ, ਮੈਨੂੰ ਆਈਡੀਆ ਆਇਆ ਕੰਮ ਕਰਨ ਦਾ। ਲੋਕ ਆਈਡੀਆ ਤੋਂ ਆਈਡੀਆ ਹਾਸਲ ਕਰ ਰਹੇ ਨੇ ਵੀਡੀਓ ਦੇਖ ਕੇ। ਟਿਕਟੋਕ ਆਈ ਨੂੰ ਮੇਰਾ ਖਿਆਲ 7 ਸਾਲ ਹੋ ਗਏ ਆ, ਤੁਹਾਨੂੰ 12 ਸਾਲ ਕੰਮ ਕਰਦਿਆਂ ਹੋ ਗਿਆ। ਉਸ ਟਾਈਮ ਲੋਕਾਂ ਨੂੰ ਤੇ ਨੈਟ ਦੇ ਬਾਰੇ ਪਤਾ ਹੀ ਕੁਛ ਨਹੀਂ ਸੀ। ਤੁਹਾਡਾ ਜ਼ਿਹਨ ਕਿੱਥੋਂ ਬਣਿਆ, ਤੁਹਾਨੂੰ ਇਹ ਆਈਡੀਆ ਕਿੱਥੋਂ ਆਇਆ? ਵੇਖੋ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿ ਹੁਣ ਤੇ ਮਸ਼ਹੂਰ ਹੋਣਾ ਬਹੁਤ ਆਸਾਨ, ਬਹੁਤ ਆਸਾਨ, ਕੋਈ ਸ਼ੱਕ ਨਹੀਂ। ਉਸ ਟਾਈਮ ਬਹੁਤ ਜ਼ਿਆਦਾ ਮੁਸ਼ਕਿਲ ਹੈ ਸੀ। ਮੈਂ ਸਟਾਰਟਿੰਗ ਫੇਸਬੁੱਕ ਤੋਂ ਕੀਤੀ ਸੀ। ਅੱਛਾ। ਉਸ ਤੋਂ ਬਾਅਦ ਕਾਫੀ ਦੋਸਤ ਹੈ ਸੀ ਜਿਹੜੇ ਮਤਲਬ ਮੈਨੂੰ ਤੇ ਇਸ ਚੀਜ਼ ਦਾ ਇਤਨਾ ਇਲਮ ਨਹੀਂ ਸੀ ਹੈ। ਫਿਰ ਲੋਕਾਂ ਨੇ ਆਖਿਆ ਕਿ ਤੁਸੀਂ ਆਪਣਾ YouTube ਚੈਨਲ ਬਣਾਓ। ਅੱਛਾ। ਇੱਥੇ ਤੱਕ ਕਿ ਮੈਨੂੰ ਤਾਂ YouTube ਚੈਨਲ ਵੀ ਨਹੀਂ ਸੀ ਬਣਾਉਣਾ ਆਉਂਦਾ। ਵੈਰੀ ਗੁੱਡ। ਦੇਖੋ ਜੀ ਮਾਂ ਦੇ ਪੇਟ ਚੋਂ ਤਾਂ ਕੋਈ ਨਹੀਂ ਸਿੱਖ ਕੇ ਆਉਂਦਾ। ਅੱਛਾ। ਫਿਰ ਇੱਕ ਫੈਨ ਐਸੀ ਚਕਵਾਲ ਦਾ ਆਰਮੀ 'ਚ ਹੁੰਦਾ ਸੀ। ਅੱਛਾ। ਉਹਨੇ ਫੋਨ ਕੀਤਾ, ਉਸਨੇ ਮੈਨੂੰ ਗਾਈਡ ਕੀਤਾ ਕਿ ਇਸ ਤਰ੍ਹਾਂ ਤੁਸੀਂ ਆਪਣਾ ਚੈਨਲ ਬਣਾਓ। ਵੈਰੀ ਗੁੱਡ। ਫਿਰ ਉਹ ਮੈਂ ਆਪਣਾ ਚੈਨਲ ਬਣਾਇਆ। ਫਿਰ ਇੱਕ ਮੇਰਾ ਕਜ਼ਨ ਹੈ ਸੀ, ਉਹ ਕਾਫੀ ਮਤਲਬ ਪੜ੍ਹਿਆ ਲਿਖਿਆ ਸੀ। ਅੱਛਾ। ਉਹਨੂੰ ਪੁੱਛਣਾ ਦੱਸਣਾ, ਉਹਦੇ ਕੋਲ ਪੁੱਛ ਦੱਸ ਕੇ ਚੈਨਲ ਵਗੈਰਾ ਬਣਾਇਆ। ਅੱਛਾ। ਫਿਰ ਉਹਦੇ ਤੇ ਵਰਕ ਕਰਨਾ ਸਟਾਰਟ ਕਰ ਦਿੱਤਾ। ਔਰ ਅਲਹਮਦੁਲਿਲਾ ਮੈਨੂੰ ਯਾਦ ਹੈ ਮੇਰਾ ਕੋਈ 3 ਦਿਨ ਬਾਅਦ ਜਿਹੜਾ ਸੀ ਨਾ YouTube ਚੈਨਲ ਮੋਨੇਟਾਈਜੇਸ਼ਨ ਆਨ ਹੋ ਗਿਆ। ਓਏ ਅੱਛਾ ਆਸਫ ਭਾਈ ਕੋਲ ਕੁਝ ਰੂਲ ਹੋਰ ਸੀਗੇ? ਹਾਂਜੀ ਮਾਸ਼ਾਅੱਲਾ। ਉਸ ਟਾਈਮ ਰੂਲ ਇਹਨਾਂ ਦੇ ਇਤਨੇ ਨਹੀਂ ਸੀ ਹੈ ਵੀ ਜਿਤਨੇ ਹੁਣ ਉਹਨਾਂ ਨੇ ਮਤਲਬ ਰੱਖੇ। ਆਸਫ ਭਾਈ ਨੇ 3 ਦਿਨਾਂ 'ਚ ਆਪਣਾ ਚੈਨਲ ਮੋਨੀਟਾਈਜ਼ ਕਰਵਾ ਲਿਆ ਸੀ ਅੱਜ ਤੋਂ 12 ਸਾਲ ਪਹਿਲੇ। ਤੇ ਪੁੱਛਦੇ ਸਟਾਰਟਿੰਗ ਇਹ ਕੰਮ ਤੇ ਮੈਂ 12 ਸਾਲ ਪਹਿਲੇ ਦਾ ਕੀਤਾ ਆ। ਉਸ ਟਾਈਮ ਤਾਂ ਮੇਰੇ ਕੋਲ ਮਤਲਬ ਛੋਟਾ ਬਟਨ ਵਾਲਾ ਮੋਬਾਈਲ ਸੀ, ਲੇਕਿਨ ਜਦੋਂ ਸੋਸ਼ਲ ਮੀਡੀਆ ਤੇ ਆਇਆ ਉਹ ਮੈਂ ਤਕਰੀਬਨ ਗਾਲਬਨ 2014 ਜਾਂ 15 ਚ ਆਇਆ। ਫਿਰ ਵੀ ਜਨਾਬ ਕੋ 9-10 ਸਾਲ ਦੇ ਲਗਭਗ ਹੋ ਗਏ ਇਤਨਾ ਤਕਰੀਬਨ ਹੋ ਗਿਆ ਉਸ ਟਾਈਮ। ਫਿਰ ਇਹਦੇ ਤੇ ਮੈਂ ਸਟਾਰਟਿੰਗ ਫੇਸਬੁੱਕ ਤੋਂ, ਫਿਰ YouTube ਤੇ, ਫਿਰ ਅੱਗੇ ਨਵੀਆਂ। ਅੱਛਾ ਆਸਫ ਭਾਈ ਆਪਣੇ ਟਿਕਟੋਕ ਤੇ ਕਿੰਨੇ ਫਾਲੋਅਰ ਨੇ, ਸਨੈਕ ਤੇ ਕਿੰਨੇ ਨੇ, YouTube ਤੇ ਕਿੰਨੇ ਨੇ, ਤੇ ਫੇਸਬੁੱਕ ਪੇਜ ਤੇ ਕਿੰਨੇ ਨੇ? ਦੱਸੋ ਜ਼ਰਾ ਸਾਡੇ ਨਾਜ਼ਰੀਨ ਨੂੰ। YouTube ਤੇ ਹੈ ਨੇ 2,52,000 ਹੋ ਗਏ ਨੇ ਮਾਸ਼ਾਅੱਲਾ। ਉਸ ਤੋਂ ਬਾਅਦ
टिकटॉक ते तकरीबन 23 लाख हो गए ने माशाल्लाह। स्नैक ते कोई 5 लाख होने वाले ने माशाल्लाह ते 9.5 लाख फेसबुक पेज ते। माशाल्लाह जी, ਲੱਖਾਂ ਦੀਆਂ ਗੱਲਾਂ ਹੋ ਰਹੀਆਂ ਇੱਥੇ, ਸੌਵਾਂ ਸਾਵਾਂ ਵਾਲੇ ਕੰਮ ਨਹੀਂਗੇ ਇਹ। ਮਾਸ਼ਾल्लाह ਭਾਈ ਦਾ ਇੱਕ ਬੜਾ ਨਾਮ ਆ। ਔਰ ਇੱਕ ਗੱਲ ਦੱਸਾਂ, ਆ ਜਿਹੜਾ 23 ਲੱਖ ਫਾਲੋਅਰ ਹੈ ਨਾ, ਇਹ 23 ਕਰੋੜ ਦੇ ਬਰਾਬਰ ਆ, ਕਿਉਂਕਿ ਅੱਛੇ ਨਾਮ ਤੋਂ ਉਹਨਾਂ ਨੇ ਨਾਮ ਕਮਾਇਆ ਵਾ। ਚਵਲਾ ਮਾਰ ਕੇ ਨਾਮ ਨਹੀਂ ਕਮਾਇਆ, ਲੜਕੀਆਂ ਦੇ ਨਾਲ ਘੁੰਮ ਫਿਰ ਕੇ ਨਾਮ ਨਹੀਂ ਕਮਾਇਆ, ਨੰਗੇ ਜਿਸਮ ਵਿਖਾ ਕੇ ਨਾਮ ਨਹੀਂ ਕਮਾਇਆ, ਇੱਕ ਆਪਣੇ ਘਰਦਿਆਂ ਦੀ ਇੱਜ਼ਤ ਬਰਕਰਾਰ ਰੱਖ ਕੇ ਨਾਮ ਕਮਾਇਆ ਵਾ। ਔਰ ਮੈਂ 23 ਲੱਖ ਨਹੀਂ 23 ਕਰੋੜ ਦਾ ਨਾਮ ਦੇਵਾਂਗਾ। ਅੱਛਾ ਆਸਫ ਭਾਈ, ਅਸੀਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਕੰਮ ਸਟਾਰਟ ਕੀਤਾ ਵਾ, ਦੇਖੋ ਆਪਣੇ ਜਿਹੜੇ ਪਿੰਡਾਂ ਦੇ ਲੋਕ ਨੇ, ਸਾਡੇ ਚਾਚੇ ਬਾਬੇ ਤਾਏ, ਉਹ ਇਹਨਾਂ ਚੀਜ਼ਾਂ ਨੂੰ ਅੱਛਾ ਨਹੀਂ ਸਮਝਦੇ, ਤੇ ਤੁਹਾਨੂੰ ਵੀ ਕੋਈ ਮੁਸ਼ਕਲਾਂ ਪੇਸ਼ ਆਈਆਂ ਫੈਮਿਲੀ ਵੱਲੋਂ ਜਾਂ ਸਪੋਰਟ ਹੀ ਮਿਲਦੀ ਆਈ ਆ? ਫੈਮਿਲੀ 'ਚੋਂ ਤਾਂ ਮੈਨੂੰ ਸਪੋਰਟ ਹੀ ਮਿਲੀ ਸ਼ੁਰੂ ਤੋਂ। ਅੱਛਾ। ਤੇ ਵੈਸੇ ਫਿਰ ਇਲਾਕੇ ਦੇ ਜਿਹੜੇ ਲੋਕ ਐ ਸੀ, ਮੈਂ ਸਟਾਰਟਿੰਗ ਵਿੱਚ ਕੋ 2-4 ਪ੍ਰੋਗਰਾਮ ਕੀਤੇ ਸੀ ਢੋਲਕੀ ਤੇ। ਅੱਛਾ। ਉੱਥੋਂ ਉਹਨਾਂ ਨੇ ਕਿਹਾ ਇਹ ਤੇ ਮਰਾਸੀਆਂ ਵਾਲਾ ਕੰਮ, ਕੰਜਰਾਂ ਵਾਲਾ ਕੰਮ ਸ਼ੁਰੂ ਕਰ ਲਿਆ। ਉਸ ਟਾਈਮ ਇਹ ਗੱਲ ਬਹੁਤ ਗਿਣੀ ਜਾਂਦੀ ਸੀ, ਹੁਣ ਫਿਰ ਵੀ ਲੋਕ ਘੱਟ ਗੌਰ ਕਰਦੇ। ਅੱਛਾ। ਮੈਂ ਕਿਹਾ ਮੇਰਾ ਸ਼ੌਕ ਹੈ ਤੇ ਮੈਂ ਕਿਹਾ ਮੇਰੀ ਫੈਮਿਲੀ ਮੈਨੂੰ ਸਪੋਰਟ ਕਰਦੀ, ਮੈਂ ਫਿਰ ਲੱਗਾ ਰਿਹਾ, ਲੋਕਾਂ ਦੀਆਂ ਗੱਲਾਂ ਸੁਣਦਾ ਆਇਆ, ਬਰਦਾਸ਼ਤ ਕਰਦਾ ਆਇਆ। ਵੈਰੀ ਗੁੱਡ। ਔਰ ਅਲਹਮਦੁਲਿਲਾ ਅੱਲਾਹ ਪਾਕ ਨੇ ਬਹੁਤ ਇੱਜ਼ਤ ਦਿੱਤੀ। ਮਾਸ਼ਾਅੱਲਾ ਮਾਸ਼ਾਅੱਲਾ, ਇਹਦੇ 'ਚ ਕੋਈ ਸ਼ੱਕ ਨਹੀਂ ਗੀ। ਤੇ ਅਸੀਂ ਆਸਫ ਭਾਈ ਦੇ ਕੋਲੋਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੇ, ਜਿਹੜੀ ਅੱਜ ਕੱਲ੍ਹ ਦੇ ਟਿਕਟੋਕਰ ਯੂਟਿਊਬਰ ਦੱਸਦੇ ਨੇਗੇ। ਅੱਛਾ ਆਸਫ ਭਾਈ, ਤੁਹਾਨੂੰ ਆਪਣਾ ਤਕਰੀਬਨ 8-9 ਸਾਲ ਹੋ ਚਲੇ ਯੂਟਿਊਬ ਤੇ। ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ, ਤੁਸੀਂ ਅੱਜ ਤੱਕ ਯੂਟਿਊਬ ਤੋਂ ਮਾਸ਼ਾਅੱਲਾ ਕਿੰਨਾ ਪੈਸਾ ਕਮਾਇਆ? ਟੋਟਲ ਅਰਨਿੰਗ ਦਾ ਨਹੀਂ ਪਤਾ, ਲੇਕਿਨ ਮੰਥਲੀ ਤਕਰੀਬਨ ਵੀਡੀਓ ਦੇ ਹਿਸਾਬ ਨਾਲ ਕਦੀ ਘੱਟ ਹੋ ਜਾਂਦੀ, ਕਦੀ ਵੱਧ, 50-60 ਤੇ ਆ ਹੀ ਜਾਂਦਾ ਹੈ। ਅੱਛਾ ਜੀ, 50-60 ਹਜ਼ਾਰ ਰੁਪਈਆ, ਇਹ ਸੱਚੀ ਗੱਲ ਆ। ਫੜ ਮਾਰਨ ਨੂੰ ਮੈਂ ਵੀ ਇਹਨਾਂ ਨੂੰ ਪਹਿਲਾਂ ਹੀ ਕਹਿ ਸਕਦਾ ਸੀ ਤੁਸੀਂ 2 ਲੱਖ ਦੱਸ ਦਿਓ, 4 ਲੱਖ ਦੱਸ ਦਿਓ, ਲੇਕਿਨ ਨਹੀਂ, ਸੱਚ ਦਾ ਹਮੇਸ਼ਾ ਨਾਮ ਉੱਚਾ ਹੁੰਦਾ ਵਾ, ਸੱਚ ਦਾ ਝੰਡਾ ਬੁਲੰਦ ਹੁੰਦਾ। ਮਾਸ਼ਾਅੱਲਾ 50-60 ਹਜ਼ਾਰ ਰੁਪਈਆ YouTube ਤੋਂ ਕਮਾ ਰਹੇ ਨੇ, ਭੱਜਣਾ ਨਹੀਂ ਹਜੇ, ਅਗਲੀ ਗੱਲ ਵੀ ਸੁਣਨੀ। ਅੱਛਾ ਮਾਸ਼ਾਅੱਲਾ, ਸਨੈਕ ਵੀ ਤੁਸੀਂ ਯੂਜ਼ ਕਰ ਰਹੇ ਹੋ, ਤੁਸੀਂ ਦੱਸਿਆ 5 ਲੱਖ ਫਾਲੋਅਰ ਨੇ। ਸਨੈਕ ਤੁਹਾਨੂੰ ਮੰਥਲੀ ਕਿੰਨਾ ਦੇ ਰਿਹਾ ਜੀ? ਸਨੈਕ ਸਟਾਰਟਿੰਗ ਵਿੱਚ ਕਾਫੀ ਐ ਸੀ, ਹੁਣ ਬਹੁਤ ਘੱਟ ਹੈ। ਹੁਣ ਤਕਰੀਬਨ ਲਾ ਲਓ 20-22 ਹਜ਼ਾਰ। ਬਸ 20-22 ਹਜ਼ਾਰ। ਤੇ ਸਟਾਰਟਿੰਗ ਵਿੱਚ ਕਿੰਨਾ ਸੀਗਾ? ਸਟਾਰਟਿੰਗ ਵਿੱਚ ਤਾਂ ਹੈ ਸੀ 70-80 ਹਜ਼ਾਰ। 70-80 ਹਜ਼ਾਰ। ਮਾਸ਼ਾਅੱਲਾ ਭਾਈ ਹੁਣੀ ਇੱਕ ਅੱਛੀ ਅਰਨਿੰਗ ਕਰ ਰਹੇ ਨੇ ਆਪਣੇ ਘਰ 'ਚ ਬੈਠ ਕੇ। ਆਪਣਾ ਇੱਕ ਨਾਮ, ਸਭ ਤੋਂ ਵੱਡਾ ਫੇਮ ਤੇ ਹੁੰਦਾ ਕਿ ਲੋਕ ਤੁਹਾਡੀ ਇੱਜ਼ਤ ਕਰਦੇ ਨੇ। ਦੇਖੋ ਸਾਨੂੰ ਕੋਈ ਚਾਅ ਨਹੀਂ ਚੜਿਆ, ਆਸਫ ਭਾਈ ਕੋ ਸਾਡੀ ਫੁੱਫੀ ਦਾ ਪੁੱਤ ਨਹੀਂ, ਪੰਜਾਬੀ ਸਿੱਧੀਆਂ ਸਾਫ਼ ਗੱਲਾਂ। ਉੱਥੋਂ ਚੱਲ ਕੇ ਕਿਉਂ ਆਏ ਆ? ਇਹ ਇੱਜ਼ਤਦਾਰ ਬੰਦੇ ਨੇ, ਅੱਲਾਹ ਪਾਕ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਆ, ਫੇਮ ਦਿੱਤਾ ਵਾ, ਇਹਨਾਂ ਨੇ ਮਿਹਨਤ ਕੀਤੀ ਆ। ਵਰਨਾ ਸਾਨੂੰ ਚਾਹ ਚੜਿਆ 3-4 ਲੀਟਰ ਪੈਟਰੋਲ ਲਾ ਕੇ ਉੱਥੋਂ ਇੱਥੇ ਆਉਣ ਦਾ? ਭਾਈ ਉਹਨਾਂ ਦਾ ਇੱਕ ਨਾਮ ਆ, ਭਾਈ ਉਹਨਾਂ ਦਾ ਬੈਠਣਾ ਉੱਠਣਾ ਮਾਸ਼ਾਅੱਲਾ ਬਸ ਅਖਲਾਕ ਆ। ਔਰ ਸਾਨੂੰ ਵੀ ਫਖਰ ਹੋ ਰਿਹਾ, ਯਕੀਨ ਕਰੋ ਇਹਨਾਂ ਨੂੰ ਮਿਲ ਕੇ ਮੈਨੂੰ ਪ੍ਰਾਊਡ ਫੀਲ ਹੋ ਰਿਹਾ। ਤੇ ਜਨਾਬ ਬਹੁਤ ਸ਼ੁਕਰੀਆ ਆਸਫ ਭਾਈ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਔਰ ਜਨਾਬ ਲਾਸਟ ਤੇ ਤੁਹਾਡੇ ਕੋਲੋਂ ਇੱਕ ਪੋਇਟਰੀ ਸੁਣਨਾ ਚਾਹਾਂਗੇ, ਸਾਡੇ ਨਾਜ਼ਰੀਨ ਨੂੰ ਕੋ ਆਪਣੀ ਇੱਕ ਜਿਹੜੀ ਤੁਹਾਨੂੰ ਸਭ ਤੋਂ ਪਸੰਦ ਪੋਇਟਰੀ ਹੋਵੇ, ਫੇਵਰਟ ਤੁਹਾਡੀ ਪੋਇਟਰੀ ਹੋਵੇ, ਸਾਡੇ ਨਾਜ਼ਰੀਨ ਨੂੰ ਇੱਕ ਪੋਇਟਰੀ ਸੁਣਾਓ। ਪਹਿਲਾ ਇੱਕ ਸ਼ੇਰ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ, ਕਿ ਤੇਰਾ ਫੋਟੋ ਛਿਕਣਾ ਹੈ ਹੁਸਨ ਦਾ ਸ਼ਾਹ, ਜ਼ਰੀ ਮੈਂ ਦਰ ਵੇਖ ਕੇ ਹੱਸੀ, ਚੰਗਾ ਲੱਗਦਾ ਹੈ ਤਾਂ ਹੀ ਤੇਰੇ ਪੈਰ ਨਾ ਪੈਣਾ ਹੈ, ਗੱਲ ਨਾ ਮੁਲਕ ਨੂੰ ਦੱਸੀ। ਹਾਏ ਔਰ ਸਾਥੋਂ ਚਾਹ ਕੇ ਸਾਵਲ ਤੀਰ ਨਹੀਂ ਗਾਈਂਦੇ, ਨਾ ਹੋਰ ਕਿਸੇ ਤੇ ਕੱਸੀ, ਸਾਡੀ ਰੁਸਤਮ ਜਾਇਆ ਦੁਨੀਆ ਫੈਨ ਹੈ, ਤੇਰੇ ਫੈਨ ਹੋ ਗਏ ਆ ਅਸੀਂ। ਇਹਨਾਂ ਨੇ ਕਿਹਾ ਤੁਹਾਡੇ ਲਈ ਸ਼ਾਇਰੀ ਆ, ਸਾਡੀ ਦੁਨੀਆ ਫੈਨ ਹੈ ਤੇ ਅਸੀਂ ਤੇਰੇ ਫੈਨ ਹੋ ਗਏ ਆ। ਤੁਸੀਂ ਸੁਣਿਆ ਨਾ, ਉਹਨਾਂ ਨੇ ਪਹਿਲਾਂ ਕਿਹਾ ਤੁਹਾਡੇ ਲਈ ਸ਼ਾਇਰੀ। ਅੱਛਾ ਹੁਣ ਸਾਡੇ ਨਾਜ਼ਰੀਨ ਲਈ ਜੀ ਸ਼ਾਇਰੀ। ਹਾਂਜੀ, ਹੁਣ ਨਾਜ਼ਰੀਨ ਲਈ ਹੈ ਕਿ ਜਿਹੜਾ ਮਤਲਬ ਸਾਰਿਆਂ ਤੋਂ ਜ਼ਿਆਦਾ ਮੇਰਾ ਵਾਇਰਲ ਹੋਇਆ ਮਾਸ਼ਾਅੱਲਾ, ਕਿ ਪਿਆਰ ਕਰੀਏ ਤੇ ਚਰਚੇ ਹੁੰਦੇ ਨੇ। ਹਾਏ ਸੁਣਿਆ ਜੀ, ਮੈਂ ਖੁਦ ਸੁਣਿਆ, ਤੁਸੀਂ ਵੀ ਸੁਣਿਆ ਹੋਏਗਾ। ਪਿਆਰ ਕਰੀਏ ਤੇ ਚਰਚੇ ਹੁੰਦੇ ਨੇ, ਜੇ ਜੁਰਮ ਕਰੀਏ ਤੇ ਪਰਚੇ ਹੁੰਦੇ ਨੇ, ਸਾਰੀ ਖੇਡ ਰੁਪਈਏ ਦੀ ਢੋਲਾ, ਜੇ ਟੌਰ ਬਣਾਈਏ ਤੇ ਖਰਚੇ ਹੁੰਦੇ ਨੇ। ਹਾਏ ਹਾਏ ਹਾਏ, ਦੁਨੀਆ ਪੈਸੇ ਪਿੱਛੇ ਭੱਜਦੀ ਹੈ, ਅੱਜ ਕੱਲ ਦੁਨੀਆ ਪੈਸੇ ਦੀ ਆ। ਤੇ ਜਨਾਬ ਇਹ ਸੀਗੇ ਸਾਡੇ ਭਾਈ, ਸਾਡੇ ਵੀਰ, ਸਾਡੇ ਮੁਅੱਜ਼ਜ਼ ਜਨਾਬ ਰਾਏ ਆਸਫ ਸਾਹਿਬ। ਥੈਂਕ ਯੂ, ਇਹਨਾਂ ਨੇ ਆਪਣਾ ਕੀਮਤੀ ਵਕਤ ਦਿੱਤਾ। ਤੇ ਵੀਡੀਓ ਬੰਦ ਕਰਨ ਤੋਂ ਪਹਿਲੇ ਤੁਹਾਨੂੰ ਭਾਈ ਉਹਨਾਂ ਦਾ ਅਸੀਂ ਦਫ਼ਤਰ ਵੀ ਦਿਖਾ ਰਹੇ ਹਾਂ। ਆਪਣਾ ਸਾਡਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਜੀ। ਮਾਸ਼ਾਅੱਲਾ ਭਾਈ ਉਹਨਾਂ ਨੇ ਜਿਹੜਾ ਦਫ਼ਤਰ ਬਣਾਇਆ ਹੋਇਆ ਬਹੁਤ ਹੀ ਪਿਆਰਾ ਵਾ, ਬਹੁਤ ਹੀ ਅੱਛਾ ਵਾ। ਅੱਲਾਹ ਪਾਕ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਆ। ਉਹ ਬੈਠਣ ਲਈ ਜਗ੍ਹਾ, ਜਿਸ ਬੰਦੇ ਦੀ, ਉਹ ਸਿਆਣੇ ਕਹਿੰਦੇ ਨਾ ਕਿ ਜਿਸ ਬੰਦੇ ਦੀ ਇੱਜ਼ਤ ਚੈੱਕ ਕਰਨੀ ਹੋਵੇ ਨਾ, ਤੇ ਉਹਦੇ ਨਾਲ 2 ਘੰਟੇ ਬੈਠ ਜਾਇਓ, ਤੁਹਾਡਾ ਪਤਾ ਲੱਗ ਜਾਏਗਾ। ਜਾਂ ਉਹਦੇ ਨਾਲ ਬੈਠ ਕੇ ਖਾਣਾ ਖਾ ਲਿਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਕਿੱਡਾ ਇੱਜ਼ਤਦਾਰ ਬੰਦਾ। ਤੇ ਓਕੇ ਜਨਾਬ, ਇਹਦੇ ਨਾਲ ਇਜਾਜ਼ਤ ਦਿਓ। ਆਪਣੇ ਵੀਰ ਮੀਆਂ ਦਿਲਦਾਰ ਨੂੰ ਦੇਖਦੇ ਰਹੋ। ਮੀਆਂ ਦਿਲਦਾਰ 611 ਮੇਰਾ YouTube ਚੈਨਲ।
अल्लाह हाफिज़।